ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਚਾਨਣਾ ਪਾਈਦਾ ਹੈ। ਸੋ ਨਾਲ ਜੋੜਦੇ ਆ ਮਿੰਟੂ ਜੀ ਨੂੰ, ਫਿਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਕਰਦੇ ਚੱਲੀਏ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ, ਫਿਰ ਰੁੱਖ ਖਬਰਾਂ ਦਾ ਕਰਾਂਗੇ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 408 272 2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਜੇ ਟਿਰਕੀਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ, ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰ ਲੈਂਦੇ ਆ। ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ। ਸੋ ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ ਮਿੰਟੂ ਜੀ। ਜੇਕਰ ਸਭ ਤੋਂ ਪਹਿਲੀ ਖਬਰ ਤੇ ਆਈਏ ਤਾਂ ਕੱਲ ਸਵੇਰੇ 10 ਵਜੇ ਤੋਂ ਜਦੋਂ ਤੋਂ ਵਿਜੀਲੈਂਸ ਵਿਕਰਮ ਮਜੀਠੀਆ ਦੇ ਅੰਮ੍ਰਿਤਸਰ ਸਥਿਤ ਰਿਹਾਇਸ਼ ਤੇ ਪਹੁੰਚਦੀ ਹੈ ਉਸ ਤੋਂ ਬਾਅਦ ਤਕਰੀਬਨ ਪੂਰਾ ਇੰਟਰਨੈਟ, ਪੂਰਾ ਪੰਜਾਬੀ ਮੀਡੀਆ ਇੱਧਰ ਨੂੰ ਹੀ ਲੱਗਿਆ ਹੋਇਆ ਹੈ। ਇਹੀ ਖਬਰਾਂ ਬਾਰ-ਬਾਰ ਘੁੰਮ ਕੇ ਸਾਹਮਣੇ ਆ ਰਹੀਆਂ ਨੇ ਕਿ ਵਿਕਰਮ ਮਜੀਠੀਆ ਤੇ ਕਿਹੜਾ ਮਾਮਲਾ ਦਰਜ ਹੋਇਆ ਹੈ, ਕੀ ਗੱਲਬਾਤ ਚੱਲ ਰਹੀ ਹੈ। ਤੇ ਹੁਣ ਕਹਿੰਦੇ ਵੀ ਅੱਜ ਵਿਕਰਮ ਮਜੀਠੀਆ ਨੂੰ ਪੇਸ਼ ਕਰਕੇ 1 ਹਫ਼ਤੇ ਦਾ ਰਿਮਾਂਡ ਲੈ ਲਿਆ ਗਿਆ ਹੈ ਤੇ ਬਾਹਰ ਕਹਿੰਦੇ ਕਈ ਲੋਕ ਇਕੱਠੇ ਵੀ ਹੋਏ ਸੀ ਤੇ ਕੁਝ ਵਿਰੋਧ ਚ ਤੇ ਕੁਝ ਹੱਕ ਚ। ਪਾਇਓ ਜਰਾ ਸਾਰੀ ਕਹਾਣੀ ਤੇ ਚਾਨਣਾ। ਬਿਲਕੁਲ ਜੀ। ਦੇਖੋ, ਕੁਝ ਆਮ ਆਦਮੀ ਪਾਰਟੀ ਦੇ ਸਮਰਥਕ ਹੋਣਗੇ, ਕੁਝ ਮਜੀਠੀਆ ਦੇ ਸਮਰਥਕ ਹੋਣਗੇ। ਇਹਨਾਂ ਚੋਂ ਕੁਝ ਇਹ ਵੀ ਹੋਣਗੇ ਜਿਨ੍ਹਾਂ ਨੂੰ ਇਸ ਕੇਸ ਦੀ ABC ਦਾ ਵੀ ਨਹੀਂ ਪਤਾ ਹੋਣਾ। ਜੀ ਠੀਕ ਹੈ ਨਾ ਜੀ। ਕੋਈ ਉਧਰੋਂ ਅੰਨ੍ਹੇਵਾਹ ਤੇ ਕੋਈ ਉਧਰੋਂ ਅੰਨ੍ਹੇਵਾਹ। ਅਗੇ ਤੂੰ ਕੌਣ ਦਾਸ ਨੂੰ ਕਹਿੰਦੇ ਖਾ ਮਖਾ। ਇਹ ਹਾਲ ਹੁੰਦਾ ਜੀ ਕਈ ਵਾਰ। ਤਾਂ ਖੈਰ ਦੇਖੋ, ਮੇਨ ਗੱਲ ਇਹ ਆ ਕਿ ਅੱਜ ਜਿਹੜਾ ਵਿਜੀਲੈਂਸ ਨੇ ਰਿਮਾਂਡ ਲਿਆ ਕਾਫੀ ਲੰਬਾ ਰਿਮਾਂਡ ਲਿਆ। ਉਹਨੂੰ ਆਪਾਂ ਜੇ ਦੇਖੀਏ ਤਾਂ 7 ਦਿਨਾਂ ਦੇ ਰਿਮਾਂਡ ਨੂੰ ਆਪਾਂ ਕਹਿ ਸਕਦੇ ਹਾਂ ਕਿ ਹਫ਼ਤਾ ਭਰ ਹੁਣ ਵਿਕਰਮ ਸਿੰਘ ਮਜੀਠੀਏ ਨੂੰ ਕੋਈ ਰਹਿਤ ਦੀ, ਕੋਈ ਰਾਹਤ ਦੀ ਗੁੰਜਾਇਸ਼ ਹੀ ਨਾ ਸਮਝੋ ਤੁਸੀਂ। ਅੱਛਾ, ਉਹਦੇ ਬਾਅਦ ਫੇਰ ਹੁਣ ਗਾਂ ਕੀ ਹੁੰਦਾ ਇਹ ਤੇ ਸਮਾਂ ਹੀ ਦੱਸੇਗਾ। ਦੇਖੋ, ਗੱਲ ਕੀ ਹੈ ਕਿ ਅੱਜ ਕੋਰਟ ਦੇ ਵਿੱਚ ਪੇਸ਼ੀ ਹੋਈ, 12 ਦਿਨ ਦਾ ਰਿਮਾਂਡ ਮੰਗਿਆ ਗਿਆ ਸੀਗਾ। ਪਰ ਇਸ ਤੋਂ ਬਾਅਦ ਬਹਿਸ ਤੇ ਜਾ ਕੇ ਜਦੋਂ ਗੱਲ ਨਿਬੜੀ ਤਾਂ ਕੋਰਟ ਨੇ ਵਿਜੀਲੈਂਸ ਨੂੰ ਰਿਮਾਂਡ ਦੇ ਦਿੱਤਾ। 2 ਜੁਲਾਈ ਨੂੰ ਹੁਣ ਦੁਬਾਰਾ ਸੁਣਵਾਈ ਹੋਏਗੀ। ਇੱਥੇ ਹੁਣ ਜੇ ਆਪਾਂ ਵੇਖੀਏ ਤੇ ਇਹ ਮਸਲਾ ਜਿਹੜਾ ਹੈ ਉਹ ਨਿਰੋਲ ਰਾਜਨੀਤਿਕ ਬਣ ਚੁੱਕਾ ਹੈ। ਅੱਜ ਮਾਨ ਸਾਹਿਬ ਨੇ ਵੀ, ਤੁਹਾਨੂੰ ਪਤਾ ਹੀ ਹੈ ਨਾ, ਇਸ ਮੁਤਲਕ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਅੱਛਾ, ਉਸ ਪ੍ਰੈਸ ਕਾਨਫਰੰਸ ਦੇ ਵਿੱਚ ਨਵਾਂ ਤੇ ਕੁਝ ਵੀ ਨਹੀਂ, ਪਰ ਉਹਨਾਂ ਦੀ ਇੱਕ ਗੱਲ ਬੜੀ ਮੈਨੂੰ ਅਟਪਟੀ ਜੀ ਲੱਗੀ ਗੁਰਪ੍ਰੀਤ ਜੀ। ਉਹ ਕਹਿੰਦੇ ਮੈਂ ਛੱਡਾਂਗਾ ਨਹੀਂ, ਭਾਵੇਂ ਕੁਝ ਵੀ ਹੋ ਜਾਏ, ਭਾਵੇਂ ਬੇਸ਼ੱਕ ਮੇਰਾ ਨੁਕਸਾਨ ਹੀ ਕਿਉਂ ਨਾ ਹੋ ਜਾਵੇ। ਬਈ ਤੁਸੀਂ ਆਪ ਯੁੱਧ ਨਸ਼ਿਆਂ ਵਿਰੁੱਧ ਲੋਕਾਂ ਨੂੰ ਕਹਿ ਰਹੇ ਹੋ, ਪੰਚਾਇਤਾਂ ਨੂੰ ਕਹਿ ਰਹੇ ਹੋ ਸਾਨੂੰ ਸੂਚਨਾਵਾਂ ਦੇਵੋ। ਜੇ ਇੱਕ ਚੀਫ ਮਿਨਿਸਟਰ ਇਸ ਤਰ੍ਹਾਂ ਦੀ ਗੱਲ ਇੱਕ ਗੁੰਜਾਇਸ਼ ਰੱਖ ਕੇ ਕਰਦਾ ਹੈ ਕਿ ਕੋਈ ਮੇਰਾ ਨੁਕਸਾਨ ਵੀ ਹੋ ਜਾਵੇ, ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਇਹ ਇੱਕ ਨਕਾਰਾਤਮਕ ਮੈਸੇਜ ਜਾਂਦਾ ਹੈ ਪੰਜਾਬ ਦੇ ਆਵਾਮ ਨੂੰ ਕਿ ਸਾਡਾ ਤੇ ਮੁੱਖ ਮੰਤਰੀ ਡਰੀ ਜਾਂਦਾ। ਜੀ ਜੀ, ਮਤਲਬ ਜੋ ਇਹਨਾਂ ਨੇ ਗੱਲ ਕਹੀ ਆ। ਹੁਣ ਜੇ ਆ ਜਾਈਏ ਆਪਾਂ ਇਧਰਲੇ ਪੱਖ ਤੋਂ ਕਿ ਦੇਖੋ ਮਸਲਾ ਤੇ ਫਿਰ ਉਹੀ ਆ ਕਿ ਇਹਨੂੰ ਜੋੜ ਦਿੱਤਾ ਕਿ ਡਰੱਗ ਦੇ ਨਾਲ। ਪਰ ਤੁਸੀਂ ਇੱਕ ਚੀਜ਼ ਤਕਨੀਕੀ ਤੌਰ ਤੇ ਦੇਖੋ, ਮੈਂ ਆਮ ਤੌਰ ਤੇ ਕਹਿਣਾ ਹੁੰਦਾ ਕਿ ਝਾੜੂ ਵਾਲਿਆਂ ਦਾ ਜਿਹੜਾ ਪ੍ਰਚਾਰ ਤੰਤਰ, ਔਰ ਖਾਸ ਤੌਰ ਤੇ ਝੂਠਾ ਪ੍ਰਚਾਰ ਤੰਤਰ ਹੈ ਜਿਹੜਾ, ਉਹ ਇੰਨਾ ਜ਼ਬਰਦਸਤ ਆ ਕਿ ਇਹ ਜਦੋਂ ਕਿਸੇ ਬੰਦੇ ਨੂੰ ਵਲੇਟਦੇ ਆ ਤੇ ਸੱਚ ਜਿਹੜਾ ਹੈ ਉਹ ਫਿਰ ਕਿਤੇ ਕਿਸੇ ਕੋਨੇ ਦੇ ਵਿੱਚ ਹਟਕੋਰੇ ਭਰਨ ਜੋਗਾ ਹੀ ਰਹਿ ਜਾਂਦਾ ਆ। ਹੁਣ ਤੁਸੀਂ ਵੇਖੋ ਕਿ ਜਿਹੜਾ ਡਰੱਗ ਦਾ ਮਸਲਾ, ਉਹਦੇ 'ਚ ਤੇ ਚਾਰਜ ਸ਼ੀਟ ਫਾਈਲ ਹੀ ਨਹੀਂ ਹੋਈ ਅਜੇ ਤੱਕ। ਜੀ ਜੀ, ਮੈਂ ਤੁਹਾਨੂੰ ਥੋੜਾ ਜਿਹਾ ਬੈਕਗਰਾਉਂਡ 'ਚ ਲਿਜਾਣ ਦੀ ਗੁਸਤਾਖੀ ਕਰਦਾ।
ਇਹ ਕੇਸ ਕੀ ਆ? ਕੇਸ ਮਜੀਠੀਏ ਦੇ ਨਾਲ ਜੁੜਿਆ। ਹੁਣ ਇਹ ਕੇਸ ਤੁਰਦਾ ਕਿੱਦਾਂ? 14 ਚ ਡਰੱਗ ਰੈਕਟ ਵਾਲਾ ਮਾਮਲਾ ਜਿਹੜਾ, ਉਹਦੇ ਚ ਮਜੀਠੀਏ ਦਾ ਨਾਮ ਲੈਂਦਾ ਕੌਣ? ਭੋਲਾ। ਤਰਥੱਲੀ ਮੱਚਦੀ ਆ। ਫਿਰ 2021 ਦੇ ਵਿੱਚ 2018 ਵਾਲੀ ਜਿਹੜੀ ਸਪੈਸ਼ਲ ਟਾਸਕ ਫੋਰਸ ਸੀ STF, ਉਹਦੀ ਰਿਪੋਰਟ ਨੂੰ ਤਤਕਾਲੀਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖੋਲ੍ਹਦੇ ਆ ਤੇ ਮਾਮਲਾ ਕਰਦੇ ਆ ਦਰਜ NDPS ਐਕਟ ਦਾ। ਜੀ 24 ਫਰਵਰੀ 2022 ਨੂੰ ਮਜੀਠੀਆ ਸਰੈਂਡਰ ਕਰਦਾ। ਤੁਹਾਨੂੰ ਯਾਦ ਹੈ ਜੀ ਕਿ ਉਦੋਂ ਇਲੈਕਸ਼ਨ ਚੱਲ ਰਹੇ ਸਨ 22 ਜੀ ਵਾਲੇ, ਜੀ ਤੇ ਇਸ ਕਰਕੇ ਰਾਹਤ ਮਿਲ ਗਈ। ਇਲੈਕਸ਼ਨ ਓਵਰ ਹੋਇਆ, 24 ਫਰਵਰੀ ਨੂੰ ਸਰੈਂਡਰ ਕਰ ਦਿੱਤਾ। ਇਜਾਜ਼ਤ ਮਿਲ ਗਈ ਇਲੈਕਸ਼ਨ ਲੜਨ ਦੀ। ਮਜੀਠੀਆ ਇਲੈਕਸ਼ਨ ਲੜੇ, ਹਾਰ ਗਏ। 22 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤੇ ਇਹਨਾਂ ਨੇ SIT ਦਾ ਪ੍ਰਮੁੱਖ ਸੀਗਾ ਜਿਹੜਾ ਰਾਹੁਲ S, ਉਹਨੂੰ ਥਾਪਿਆ। SIT ਚਲਾਨ ਨਾ ਪੇਸ਼ ਕਰ ਸਕੀ। ਹੁਣ ਵੇਖੀ ਜਾਇਓ ਟਾਈਮਲਾਈਨ। 10 ਅਗਸਤ 2022 ਨੂੰ ਹਾਈ ਕੋਰਟ ਚੋਂ ਮਜੀਠੀਆ ਨੂੰ ਜ਼ਮਾਨਤ ਮਿਲ ਗਈ। ਮਤਲਬ ਇਹਨੂੰ ਲਾ ਲਓ ਤੁਸੀਂ ਲਗਭਗ ਕੋਈ 7-8 ਮਹੀਨੇ ਦਾ ਜੇਲ੍ਹ ਵਕਫਾ ਹੋ ਗਿਆ। ਮਈ 2023 ਦੇ ਵਿੱਚ ਜਿਹੜੇ ਪਟਿਆਲਾ ਰੇਂਜ ਦੇ IG ਸੀ MS ਛੀਨਾ, ਉਹਨਾਂ ਨੂੰ ਰਾਹੁਲ S ਦੀ ਜਗ੍ਹਾ ਤੇ ਲਾ ਦਿੱਤਾ ਜਾਂਦਾ SIT ਦਾ ਮੁਖੀ, ਤੇ ਬਾਕੀ ਮੈਂਬਰ ਜਿਹੜੇ ਆ ਉਹੀ ਰਹਿੰਦੇ ਆ। ਜਨਵਰੀ 24 ਚ ਸਰਕਾਰ ਫੇਰ ਬਦਲਦੀ ਹੈ। ਇੱਕ ਵਾਰੀ SIT ਦਾ ਮੁਖੀ DIG ਹਰਚਰਨ ਸਿੰਘ ਭੁੱਲਰ ਨੂੰ ਲਾ ਦਿੱਤਾ ਜਾਂਦਾ ਹੈ। ਠੀਕ ਹੈ ਜੀ। SIT ਦਾ ਗਠਨ ਨਵੇਂ ਸਿਰੇ ਤੋਂ ਹੁੰਦਾ ਹੈ। ਹੁਣ ਉਸ ਤੋਂ ਬਾਅਦ 1 ਅਪ੍ਰੈਲ 2025 ਪੰਜਾਬ ਸਰਕਾਰ ਨੇ ਵਿਕਰਮ ਮਜੀਠੀਆ ਦੀ Z+ ਸਿਕਿਉਰਿਟੀ ਚ ਕਟੌਤੀ ਕਰ ਦਿੱਤੀ ਤੇ 25 ਅਪ੍ਰੈਲ 25 ਮਜੀਠੀਆ ਦੀ ਜ਼ਮਾਨਤ ਰੱਦ ਕਰਵਾਉਣ ਵਾਸਤੇ ਸੁਪਰੀਮ ਕੋਰਟ ਪਹੁੰਚ ਜਾਂਦੀ ਹੈ ਸਰਕਾਰ, ਪਰ ਸੁਪਰੀਮ ਕੋਰਟ ਮਜੀਠੀਆ ਦੀ ਜ਼ਮਾਨਤ ਨੂੰ ਬਹਾਲ ਰੱਖਦੀ ਹੈ। ਹੁਣ ਤੁਸੀਂ, ਮੈਂ ਤੁਹਾਨੂੰ ਕੇਸ ਦਾ ਲਾ ਵਾਢਿਓ, ਕਿਉਂਕਿ ਸਾਡਾ ਫਰਜ਼ ਬਣਦਾ ਹੈ, ਕੋਈ ਦੱਸਦਾ ਦੱਸੇ, ਕੋਈ ਨਹੀਂ ਤਾਂ ਨਾ ਸਹੀ, ਪਰ ਸਾਡਾ ਪੰਜਾਬੀ ਰੇਡੀਓ US ਦਾ ਇੱਕ ਸਰੋਤਾ, ਇੱਕ ਦਰਸ਼ਕ ਹਰੇਕ ਤੱਥ ਤੋਂ ਵਾਕਫ ਹੋਣਾ ਚਾਹੀਦਾ। ਹੁਣ ਤੁਸੀਂ, ਮੈਂ ਤੁਹਾਨੂੰ ਟਾਈਮਲਾਈਨ ਦੱਸ ਦਿੱਤੀ ਹੈ ਅਮਿਤ ਸ਼ਾਹ ਦੀ ਭਾਸ਼ਾ ਚ, ਕਰੋਨੋਲੋਜੀ। ਇੱਥੇ ਮੈਨੂੰ ਦੱਸ ਦਿਓ ਕਿ ਡਰੱਗ ਦੇ ਮਾਮਲੇ ਚ ਅੱਜ ਤੱਕ ਚਾਰਜਸ਼ੀਟ ਦਾ ਜ਼ਿਕਰ ਹੈ? ਜਦ ਤੱਕ ਤੁਸੀਂ ਚਾਰਜਸ਼ੀਟ ਫਾਈਲ ਨਹੀਂ ਕਰੋਗੇ, ਡਰੱਗ ਦੇ ਵਿੱਚ ਟ੍ਰਾਇਲ ਕਿੱਦਾਂ ਹੋਏਗਾ, ਸਜ਼ਾ ਕਿੱਦਾਂ ਹੋਏਗੀ? ਮੈਨੂੰ ਕੋਈ ਬੰਦਾ ਦੁਨੀਆ ਚੋਂ, ਕੋਈ ਲਾਇਰ ਦੱਸ ਦਿਓ ਵੀ ਇਦਾਂ ਹੋ ਜਾਏਗਾ। ਫਿਰ ਹੁਣ ਇਹਨੂੰ, ਇਸ ਮਾਮਲੇ ਨੂੰ ਕਿਵੇਂ ਜੋੜ ਦਿੱਤਾ? ਵੀ ਜੇ ਮੰਨ ਲਓ, ਮੈਂ ਇੱਕ ਮਿਸਾਲ ਦੇਣਾ ਤੁਹਾਨੂੰ, ਮੈਂ ਕੋਈ ਮਜੀਠੀਏ ਦਾ ਵਕੀਲ ਨਹੀਂ ਆ ਗੁਰਪ੍ਰੀਤ ਜੀ, ਮੇਰਾ ਡਿਸਕਲੇਮਰ ਆ, ਪਰ ਗੁੰਮਰਾਹ ਕੁਨ ਪ੍ਰਚਾਰ ਨੂੰ ਮਾਤ ਦੇਣਾ ਮੀਡੀਆ ਦਾ ਕੰਮ ਆ। ਦੇਖੋ, ਮਜੀਠੀਆ ਗੁਨਾਹਗਾਰ ਹੋ ਸਕਦਾ ਹੈ, ਉਹਦੇ ਤਾਲੁਕਾਤ ਹੋ ਸਕਦੇ ਹਨ ਕਿਸੇ ਨਾਲ, ਉਹਨੇ 2 ਨੰਬਰ ਦਾ ਹੋ ਸਕਦਾ ਕੋਈ ਕੰਮ ਕੀਤਾ ਹੋਵੇ, ਅਸੀਂ ਕੋਈ ਉਹਦੀ ਗਰੰਟੀ ਥੋੜੀ ਚੁੱਕਨੇ ਆ। ਪਰ ਮੰਨ ਲਓ ਜੇ ਨਸ਼ੇ ਦਾ ਪੈਸਾ ਉਹਦੀਆਂ ਕੰਪਨੀਆਂ ਦੇ ਅਕਾਊਂਟਸ ਦੇ ਵਿੱਚ ਆਇਆ ਹੈ, ਤੇ ਫਿਰ ਤੇ ਚਾਰਜਸ਼ੀਟ NDPS ਯਾਨੀ ਨਸ਼ੇ ਵਾਲੇ ਕੇਸ ਦੇ ਵਿੱਚ ਤੁਸੀਂ ਚਾਰਜਸ਼ੀਟ ਫਾਈਲ ਕਰਕੇ ਉਹਦੀਆਂ ਸਾਰੀਆਂ ਕੰਪਨੀਆਂ ਅਟੈਚ ਕਰ ਸਕਦੇ ਸੀ। ਜੀ ਜੀ। ਫਿਰ ਤੇ ਮਤਲਬ ਕਿ ਬਹੁਤ ਸੋਲਿਡ ਕੇਸ ਬਣਦਾ ਸੀ ਇਸ ਨੂੰ। ਤਾਂ ਤੁਸੀਂ ਕਰ ਕੀ ਰਹੇ ਹੋ? ਤੁਸੀਂ ਘੁੰਮ ਘੁਮਾ ਕੇ ਜਾ ਰਹੇ ਹੋ ਵਿਜੀਲੈਂਸ ਦੇ। ਉਹਦੇ ਵਿੱਚ ਵੀ ਤੁਸੀਂ ਦੇਖਿਆ 2 ਜਿਹੜੇ ਇਹਨਾਂ ਦੇ ਮੁਖੀ ਸੀ ਉਹ ਬਦਲੇ ਜਾਂਦੇ, ਹੈੱਡ ਬਦਲੇ ਜਾਂਦੇ ਆ। ਉਹਦੇ ਬਾਅਦ ਫਿਰ ਮਤਲਬ ਕਿਤੇ ਜਾ ਕੇ ਤੇ ਹੁਣ ਇਹ ਮਾਮਲਾ ਦਰਜ ਹੁੰਦਾ। ਤਾਂ ਟੈਕਨੀਕਲਿਟੀ ਜਿਹੜੀ ਉਹ ਕੋਈ ਸਮਝ ਨਹੀਂ ਰਿਹਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਡਰੱਗ ਦਾ ਕੇਸ ਪ੍ਰਚਾਰਿਆ ਜਾ ਰਿਹਾ। ਬੇਸਿਕਲੀ ਇਹਨਾਂ ਨੇ ਹੁਣ 560 ਕਰੋੜ ਦਾ ਫਿਗਰ ਕੱਢ ਦਿੱਤਾ ਹੈ ਡੀਫੇਮ ਕਰਨ ਵਾਸਤੇ। ਇਹ ਠੀਕ ਵੈਸਾ ਹੀ ਹੈ ਜਿਵੇਂ ਸੁਖਬੀਰ ਸਿੰਘ ਬਾਦਲ ਨੂੰ ਬੇਅਦਬੀਆਂ ਦੇ ਮਾਮਲਿਆਂ 'ਚ ਅੱਜ ਵੀ ਘੇਰ ਲਿਆ ਜਾਂਦਾ ਹੈ, ਡੇਰਾ ਮੁਖੀ ਨੂੰ ਦਿੱਤੀ ਮਾਫੀ ਦੇ ਮਾਮਲੇ ਦੇ ਵਿੱਚ ਘੇਰ ਲਿਆ ਜਾਂਦਾ। ਤੁਹਾਨੂੰ ਮੈਂ ਕਿਤੇ ਸੱਚ ਵੀ ਦੱਸ ਦੂੰਗਾ ਇਸ ਚੀਜ਼ ਦਾ ਕਿ ਉਹ ਕਹਾਣੀ ਕੀ ਸੀਗੀ, ਜਿਹੜੀ ਕਹਾਣੀ ਅੱਜ ਤੱਕ ਕਿਸੇ ਨੇ ਨਹੀਂ ਦੱਸੀ ਤੁਹਾਨੂੰ। ਤੇ ਸੁਖਬੀਰ ਬਾਦਲ ਦੀਆਂ ਚੁੱਪ ਦੀਆਂ ਕੀ ਮਜਬੂਰੀਆਂ ਉਹ ਵੀ ਦੱਸ ਦੂੰ। ਤਾਂ ਖੈਰ ਗੱਲ ਇਹ ਆ ਕਿ ਇਸ ਵੇਲੇ ਆਪਣਾ ਵਿਸ਼ਾ ਹੈ ਵਿਕਰਮ ਮਜੀਠੀਆ ਦਾ, ਕਿ 500 ਇਹ ਜਿਹੜਾ 40 ਕਰੋੜ ਵਾਲਾ ਅੰਕੜਾ ਹੈ, ਇਹਦੇ ਆਧਾਰ ਤੇ ਇੱਕ ਤਾਂ ਲੰਬਾ ਸਮਾਂ ਹੋ ਸਕਦਾ ਕਿ ਵਿਕਰਮ ਮਜੀਠੀਆ ਜੇਲ੍ਹ 'ਚ ਰਹਿਣ ਜਾਂ ਇੱਕ ਲੰਬੀ ਕਾਨੂੰਨੀ ਲੜਾਈ ਚੁਲਝਣ,
ਪਰ ਦੂਸਰੇ ਪਾਸੇ ਇਹਨਾਂ ਨੂੰ ਸੁੱਖ ਦਾ ਸਾਹ ਆਏਗਾ। ਪਰ ਜਿਸ ਤਰ੍ਹਾਂ ਦਾ ਕੇਸ ਹੈ, ਜਿਸ ਤਰ੍ਹਾਂ ਦਾ ਇਹਦੇ ਵਿੱਚ ਇਹ ਅੰਕੜਾ ਕੱਢ ਕੇ ਦਿੱਤਾ ਜਾ ਰਿਹਾ, ਡਿਫੇਮ ਜ਼ਰੂਰ ਕਰ ਲੈਣ, ਪਰ ਇਸ ਕੇਸ ਨੂੰ ਡਿਫੈਂਡ ਕਰਨਾ ਕਹਿ ਲਓ ਕਿ ਸਰਕਾਰ ਨੂੰ ਬਹੁਤ ਚੁਣੌਤੀਪੂਰਵਕ ਹੋਏਗਾ। ਤੁਸੀਂ ਦੇਖਣਾ ਕੋਰਟ ਦੇ ਵਿੱਚ ਜਦੋਂ ਇਹ ਮਾਮਲਾ ਜਾਏਗਾ, ਬਹੁਤ ਇਹਦੇ ਚ ਵਾਲਫੇਅਰ ਜਿਹੜੇ ਆ ਉਹ ਜੀ ਅੱਗੇ ਆਪਾਂ ਨੂੰ ਦਿਸਣਗੇ। ਜੀ ਸੋ ਅੱਗੇ ਜੇਕਰ ਆਪਾਂ ਵਧੀਏ ਤਾਂ ਕਹਿੰਦੇ ਉਦਯੋਗਿਕ ਪਲਾਟਾਂ ਦੇ ਵਿੱਚ ਬਣਨਗੇ ਹਸਪਤਾਲ ਤੇ ਹੋਟਲ। ਇਹ ਉਦਯੋਗਿਕ ਪਲਾਟ ਕਿਹੜੇ ਹੁੰਦੇ ਨੇ ਜੀ? ਇਹ ਜਿਹੜੀਆਂ ਜ਼ਮੀਨਾਂ ਹੁੰਦੀਆਂ ਨੇ ਇੰਡਸਟਰੀ ਲਾਉਣ ਲਈ, ਉਹਨਾਂ ਦੀ ਗੱਲ ਹੋ ਰਹੀ ਹੈ? ਹਾਂਜੀ, ਜਿੱਥੇ ਉਦਯੋਗਿਕ ਸ਼ਬਦ ਆ ਗਿਆ ਸਰ, ਤਾਂ ਉਹ ਉਹੀ ਹੋ ਗਿਆ, ਇੰਡਸਟਰੀਅਲ ਪਲਾਟ ਹੀ ਹੋ ਗਿਆ। ਹੁਣ ਦੇਖੋ, ਗੱਲ ਇਹ ਆ ਕਿ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਆ ਕਿ ਪ੍ਰਾਪਰਟੀ ਨੂੰ ਫ੍ਰੀ ਹੋਲਡ ਕਰਨ ਦੀ ਜਿਹੜੀ ਸ਼ਰਤ ਆ ਉਹ ਆਸਾਨ ਹੋ ਗਈ ਆ। ਕੈਬਨਿਟ ਨੇ ਇੰਡਸਟਰੀਅਲ ਪਲਾਟਾਂ ਨੂੰ ਹਸਪਤਾਲ, ਹੋਟਲ, ਉਦਯੋਗਿਕ ਪਾਰਕ ਤੇ ਹੋਰ ਵਰਤੋਂ ਦੇ ਵਿੱਚ ਬਦਲਣ ਵਾਸਤੇ ਇਜਾਜ਼ਤ ਦੇ ਦਿੱਤੀ ਆ। ਪਹਿਲਾਂ ਇਹ ਇੰਡਸਟਰੀਅਲ ਪਲਾਟ ਜਿਹੜੇ ਹੁੰਦੇ ਸੀ ਉਹ ਕੇਵਲ ਤੇ ਕੇਵਲ ਉਦਯੋਗਿਕ ਵਰਤੋਂ ਦੇ ਲਈ ਹੀ ਸੀਮਿਤ ਸੀ। ਹੁਣ 1000 ਤੋਂ 4000 ਵਰਗ ਗਜ ਤੱਕ ਦੇ ਜਿਹੜੇ ਪਲਾਟ ਆ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਬਦਲਾਅ ਨੂੰ ਮਨਜ਼ੂਰ ਕਰ ਲਿਆ ਗਿਆ ਹੈ। ਯਾਨੀ ਇਹ ਕੈਬਨਿਟ ਨੇ ਜਿਹੜੀ ਆ ਉਹ ਮਨਜ਼ੂਰੀ ਦੇ ਦਿੱਤੀ ਆ, ਤੇ ਇਹਨਾਂ ਉਦਯੋਗਿਕ ਪਾਰਕਾਂ ਦੇ ਵਿੱਚ 60% ਖੇਤਰ ਜਿਹੜਾ ਹੋਏਗਾ ਉਹ ਉਦਯੋਗਿਕ ਹੋਏਗਾ, 30% ਇਹਦੇ ਵਿੱਚ ਰਿਹਾਇਸ਼ ਆ ਜਾਏਗੀ, ਤੇ 10% ਯਾਨੀ ਵਪਾਰਕ ਹਿੱਤਾਂ ਵਾਸਤੇ ਇਹਨਾਂ ਦੀ ਜਿਹੜੀ ਆ ਉਹ ਵਰਤੋਂ ਹੋਏਗੀ। ਇਹ ਸਾਰੇ ਜਿਹੜੇ ਪਲਾਟ ਆ ਫ੍ਰੀ ਹੋਲਡ ਦੇ ਵਿੱਚ ਰਹਿਣਗੇ, ਜਿਨ੍ਹਾਂ ਨੂੰ ਵਿਕਾਸ ਦੀ ਗਤੀ ਤੇਜ਼ ਕਰਨ ਵਾਸਤੇ ਇਸਤੇਮਾਲ ਕੀਤਾ ਜਾਏਗਾ। ਖੈਰ ਦੇਖੋ, ਕੁੱਲ ਮਿਲਾ ਕੇ ਇਹ ਸਭ ਇਹਨਾਂ ਦੀ ਇੱਕ ਪਾਲਿਸੀ ਦਾ ਹਿੱਸਾ ਆ। ਹੁਣ ਲੈ ਦੇ ਕੇ ਸਰਕਾਰ ਕੋਲ ਜਾਂ ਦਿੱਲੀ ਦਰਬਾਰ ਕੋਲ ਪੈਸਾ ਇਕੱਠਾ ਕਰਨ ਦਾ ਇਹੀ ਇੱਕ ਹੀਲਾ ਰਹਿ ਗਿਆ। ਮਤਲਬ ਕਿ ਇੰਡਸਟਰੀ ਵਾਸਤੇ ਜੋ ਇਹਨਾਂ ਨੇ ਪਲਾਟ ਕੱਟੇ ਆ, ਤਾਂ ਉਹਦੇ ਵਿੱਚ ਹੁਣ ਹੋਟਲ ਜਾਂ ਇਹ ਕਮਰਸ਼ੀਅਲ ਗਤੀਵਿਧੀਆਂ ਹੋਣਗੀਆਂ। ਅੱਛਾ, ਪਹਿਲੀ ਗੱਲ ਤੇ ਇਹ ਆ ਕਿ ਉਦਯੋਗ ਕਿਸ ਕਿਸਮ ਦੇ ਹੋਣਗੇ, ਉਹਨਾਂ ਦੇ ਨਾਲ ਬਿਲਕੁਲ ਰਿਹਾਇਸ਼ੀ ਇਲਾਕਾ ਕੀ ਵਾਤਾਵਰਣ ਦੇ ਲਿਹਾਜ਼ ਨਾਲ, ਜਾਂ ਆਪਾਂ ਦੇਖੀਏ ਮਨੁੱਖੀ ਸਿਹਤ ਦੇ ਨਾਲ ਲਿਹਾਜ਼ ਨਾਲ ਕਿ ਉਹ ਠੀਕ ਹੈ, ਪਹਿਲਾ ਸਵਾਲ। ਦੂਜਾ ਸਵਾਲ ਕਿ ਜਾਂ ਦੂਜੀ ਗੱਲ ਕਹਿ ਲਓ ਕਿ ਇਹਦੇ ਵਿੱਚ ਮਤਲਬ ਹੁਣ ਦੇਖੋ, ਡਿਟੇਲਡ ਆਪਾਂ ਪੜਾਂਗੇ ਤੇ ਫਿਰ ਵਿਸਤਾਰ ਨਾਲ ਉਹਦੇ ਤੇ ਵਿਸ਼ਲੇਸ਼ਣ ਵੀ ਕਰ ਸਕਾਂਗੇ, ਪਰੰਤੂ ਹੋਟਲ ਜਾਂ ਇਸ ਤਰ੍ਹਾਂ ਦੀਆਂ ਕਮਰਸ਼ੀਅਲ ਗਤੀਵਿਧੀਆਂ ਦਾ ਮਤਲਬ ਕੀ ਆ? ਮਤਲਬ ਇਹੋ ਹੀ ਆ ਕਿ ਅਸਲ ਦੇ ਵਿੱਚ ਸਾਹਿਬ ਇੱਕ ਚੀਜ਼ ਤੁਸੀਂ ਦੇਖਣੀ ਕਿ ਇਹਨਾਂ ਦਾ ਕੋਈ ਨਾ ਕੋਈ ਬੰਦਾ ਇਹਦੇ ਵਿੱਚ ਜਾਂ ਇਹਨਾਂ ਦੀ ਕੋਈ ਕੰਪਨੀ ਇਹਦੇ ਵਿੱਚ ਲਾਭਪਾਤਰੀ ਬਣੇਗੀ। ਇਹ ਜੋ ਵੀ ਕਰ ਰਹੇ ਨੇ, ਇਹ ਖੇਡ ਪੰਜਾਬ ਦੀ ਕੈਬਨਿਟ ਦੀ ਨਹੀਂ ਹੈ। ਜੀ ਜੀ ਵਿਕਾਸ ਅਥਾਰਟੀਆਂ ਨੂੰ, ਤੇ ਉਦੋਂ ਪਹਿਲਾਂ ਵਿਕਾਸ ਅਥਾਰਟੀਆਂ ਨੂੰ ਹੱਥ 'ਚ ਲੈਣ ਤੋਂ ਪਹਿਲਾਂ ਆਪਣੇ ਬੰਦੇ ਫਿੱਟ ਕਰਨੇ, ਲੈਂਡ ਪੂਲਿੰਗ ਯੋਜਨਾ ਲੈ ਆਉਣੀ, ਫਿਰ ਇਸ ਤੋਂ ਬਾਅਦ ਕੁਝ ਕੰਪਨੀਆਂ ਜਿਹੜੀਆਂ ਇਹਨਾਂ ਦੀਆਂ ਆਲਰੇਡੀ ਆ ਗਈਆਂ, ਫਿਰ PDC ਜਿਹੜਾ ਲੈ ਆਉਣਾ, ਪੰਜਾਬ ਡਿਵੈਲਪਮੈਂਟ ਕਮਿਸ਼ਨ, ਉਹਦੇ ਤਹਿਤ ਮਹਿਕਮੇ ਕਰਦੇ ਨੇ, ਉਹਨਾਂ ਦੀਆਂ ਭਰਤੀਆਂ ਖੋਲ ਦੇਣੀਆਂ, 3-3 ਲੱਖ ਰੁਪਏ ਤੱਕ ਸੈਲਰੀ। ਇਹ ਸਾਰਾ ਇੱਕ ਬਹੁਤ ਜਿੱਦਾਂ ਕਹਿ ਲਓ ਕਿ ਵਿਅੰਤਿਆ ਤਾਣਾ ਬਾਣਾ ਹੈ ਗੁਰਪ੍ਰੀਤ ਜੀ। ਤਾਂ ਇਹਦੇ ਵਿੱਚ ਇਹਨਾਂ ਦੇ ਜਿਹੜੇ ਹਿੱਤ ਨੇ ਉਹ ਜ਼ਰੂਰ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਦਿੱਲੀ ਨਾਲ ਜੁੜਦੇ ਆ। ਤਾਂ ਉਹਨਾਂ ਦੀ ਹੁਣ ਜਿਵੇਂ ਇੱਕ ਛੋਟੀ ਜਿਹੀ ਮਿਸਾਲ ਤੁਹਾਨੂੰ ਮੈਂ ਦੇਣਾ, ਤੇ ਪੰਜਾਬ ਮੰਡੀ ਬੋਰਡ ਦਾ ਸ਼ਾਇਦ ਅੱਗੇ ਵੀ ਕਿਤੇ ਮੈਂ ਤੁਹਾਨੂੰ ਦੱਸਿਆ ਹੋਵੇ, ਜੇ ਨਹੀਂ ਤੇ ਦੱਸ ਦੇਣਾ, ਜੇ ਦੱਸਿਆ ਤੇ ਫਿਰ ਮੈਂ ਮਾਫੀ ਸਹਿਤ ਰੈਪੀਟੇਸ਼ਨ ਕਰ ਦੇਣਾ। ਜਿਵੇਂ ਪੰਜਾਬ ਮੰਡੀ ਬੋਰਡ ਆ, ਖੁਦ ਮਾਨ ਸਾਹਿਬ ਨੇ ਪਿਛਲੇ ਸਾਲ ਲਾ ਲਓ ਕਿ ਕੋਈ 8-10 ਮਹੀਨੇ ਪਹਿਲਾਂ ਸਾਰਿਆਂ ਨੂੰ ਬੁਲਾਇਆ ਕਿ 1800 ਕਰੋੜ ਸਮਥਿੰਗ ਇੱਕ ਅਮਾਊਂਟ ਦੱਸਿਆ ਕਿ ਇੰਨੇ ਦੇ ਆਪਾਂ ਪ੍ਰੋਜੈਕਟ ਸ਼ੁਰੂ ਕਰਨ ਜਾ ਰਹੇ ਹਾਂ, ਠੇਕੇਦਾਰਾਂ ਨੂੰ ਕਾਇਮ ਕੀਤਾ। ਪਰ ਹੋਇਆ ਕੀ, ਉਹਦੇ ਵਿੱਚ ਬਾਅਦ ਚ ਅਮੈਂਡਮੈਂਟ ਕਰ ਦਿੱਤੀ ਗਈ। ਅਮੈਂਡਮੈਂਟ ਇਸ ਤਰ੍ਹਾਂ ਦੀ ਕਰ ਦਿੱਤੀ ਗਈ ਕਿ ਜਿਹੜੇ ਪਹਿਲਾਂ ਪ੍ਰੋਜੈਕਟ 1 ਤੋਂ 2-3 ਕਰੋੜ ਤੱਕ ਦੇ ਹੀ ਮੈਕਸਿਮਮ ਦਿੱਤੇ ਜਾ ਸਕਦੇ ਸੀ, ਯਾਨੀ ਉਹਦੇ ਚ ਤੁਸੀਂ ਦੇਖੋ ਨਾ ਕਿੰਨੇ ਠੇਕੇਦਾਰ ਆ ਜਾਂਦੇ ਸੀ, ਤਾਂ ਉਹ ਪ੍ਰੋਜੈਕਟ ਹੁਣ ਇਹਨਾਂ ਨੇ ਵਧਾ ਕੇ 50 ਕਰੋੜ ਤੱਕ ਕਰ ਦਿੱਤੇ। ਤੇ ਇੱਥੇ ਇਸ ਕਹਿ ਲਓ ਕਿ ਸਾਡੇ ਬੋਰਡ ਦੇ ਵਿੱਚ ਇੱਕ ਬੰਦਾ ਇਹਨਾਂ ਨੇ ਬਿਠਾ ਲਿਆ ਹੋਇਆ, ਗੋਪਾਲ, ਮੈਂ ਨਾਮ ਵੀ ਦੱਸ ਦਿੰਦਾ,
ਗੋਪਾਲ ਕਹਿੰਦਾ ਹੈ ਕਿ ਜ਼ਿਆਦਾਤਰ ਕੰਮ ਜਿਹੜਾ ਹੈ ਉਹ ਮੇਰੇ ਕਹੀਆਂ ਫਰਮਾਂ ਤੋਂ ਕਰਵਾਓ। ਤਾਂ ਇਹ ਮੈਂ ਤੁਹਾਨੂੰ ਦੱਸ ਰਿਹਾ ਵਾਂ ਕਿ ਅਸਲ ਦੇ ਵਿੱਚ ਇਹ ਜੋ ਵੀ ਆਪਾਂ ਅੱਗੇ ਦੇਖ ਰਹੇ ਸੀ, ਕੁਝ ਇਹਨਾਂ ਨੇ ਉਦਯੋਗਿਕ ਰਿਆਇਤਾਂ ਦਿੱਤੀਆਂ ਸੀ, ਉਹ ਜੁੜਦਾ ਸੀ ਜਾ ਕੇ ਲੁਧਿਆਣੇ ਦੀ ਜਿਮਨੀ ਜ਼ੋਨ ਦੇ ਨਾਲ। ਹੁਣ ਜੇ ਤੁਸੀਂ ਦੇਖੋਗੇ ਤੇ ਇਹ ਇਹਨਾਂ ਦੇ ਬੰਦਿਆਂ ਦੇ ਨਾਲ ਹੀ ਜੁੜਦਾ ਹੈ। ਜੀ। ਸੋ ਜੇਕਰ ਆਪਾਂ ਅਗਲੀ ਖਬਰ ਦਾ ਰੁਖ ਕਰੀਏ ਤਾਂ ਅਗਲੀ ਖਬਰ ਅਕਾਲ ਤਖਤ ਸਾਹਿਬ ਦੇ ਨਾਲ ਜੁੜੀ ਹੋਈ ਹੈ। ਤੇ ਜਿਹੜੀ ਗੱਲ ਆਉਂਦੀ ਹੈ ਕਿ ਨਿਯਮ ਨਿਰਧਾਰਿਤ ਕਰਦੇ ਨੇ ਕਿ ਕਿਸ ਤਰੀਕੇ ਦੇ ਨਾਲ, ਜਾਂ ਖਾਸ ਤੌਰ ਤੇ ਪਹਿਲਾਂ ਇਹ ਵੀ ਗੱਲਾਂ ਆਈਆਂ ਸੀ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਹੁਕਮ ਨੇ ਉਹ ਕਿੱਥੇ ਲਾਗੂ ਹੁੰਦੇ ਨੇ, ਕਿੱਥੇ ਨਹੀਂ ਲਾਗੂ ਹੁੰਦੇ ਨੇ। ਇਹ ਸਾਰਾ ਪ੍ਰਕਰਨ ਆਪਾਂ ਬੀਤੇ ਸਮੇਂ ਦੇ ਵਿੱਚ ਦੇਖਿਆ। ਪਰ ਇਹ ਸਾਰੇ ਨੂੰ ਲੈ ਕੇ ਜਿੱਥੇ SGPC ਪ੍ਰਧਾਨ ਦੇ ਵੱਲੋਂ ਸੁਝਾਅ ਮੰਗੇ ਗਏ ਸੀ, ਹੁਣ ਇੱਕ ਕਮੇਟੀ ਦਾ ਗਠਨ ਕੀਤਾ ਗਿਆ। ਕਿੰਨੇ ਮੈਂਬਰੀ ਇਹ ਕਮੇਟੀ ਹੈ, ਕਦੋਂ ਤੱਕ ਇਹ ਸੁਝਾਅ ਦਊਗੀ, ਜਾਂ ਫਿਰ ਸੁਝਾਅ ਨਹੀਂ ਇਹ ਫਾਈਨਲ ਸਾਰੇ ਨਿਯਮ ਹੀ ਦੇਣਗੇ? ਇੱਕ ਸਾਰੀ ਕੀ ਗੱਲਬਾਤ ਹੈ ਜੀ, ਤੇ ਕੌਣ ਕੌਣ ਵਿਦਵਾਨ ਉਸ ਕਮੇਟੀ ਦੇ ਵਿੱਚ ਪਾਏ ਗਏ ਨੇ, ਜਰਾ ਪਾਇਓ ਚਾਟਲਾ। ਦੇਖੋ ਇਹ ਨਾ, ਮੈਂ ਤੁਹਾਨੂੰ ਥੋੜਾ ਜਿਹਾ ਬੈਕਗ੍ਰਾਉਂਡ ਦੱਸਦਾ ਜੀ। ਕਹਾਣੀ ਸ਼ੁਰੂ ਹੁੰਦੀ ਹੈ ਹੁਣ ਤੁਸੀਂ ਦੇਖਦੇ ਹੋਵੋਗੇ ਰਣਜੀਤ ਸਿੰਘ ਹੈਗੇ ਆ ਨਾ ਸਾਬਕਾ ਜਥੇਦਾਰ, ਬਹੁਤ ਬਾਦਲ ਪਰਿਵਾਰ ਤੇ ਤਿੱਖਾ ਹਮਲਾ ਕਰਦੇ ਆ। ਪਿਛਲੇ ਦਿਨਾਂ ਦੇ ਵਿੱਚ ਤਰਨਤਾਰਨ ਦੇ ਨਾਲ ਜੁੜੀ ਪ੍ਰਾਪਰਟੀ ਦਾ ਵੀ ਉਹਨਾਂ ਨੇ ਮੁੱਦਾ ਬਹੁਤ ਜ਼ੋਰ ਸ਼ੋਰ ਨਾਲ ਚੁੱਕਿਆ ਸੀਗਾ, ਤੇ ਉਹਦੇ ਚ SGPC ਨੂੰ ਫਿਰ ਆਪਣਾ ਫੈਸਲਾ ਬਦਲਣਾ ਪਿਆ। ਠੀਕ ਹੈ ਜੀ। ਹੁਣ ਇਹ ਗੱਲ ਹੈਗੀ ਆ, ਜੇ ਮੈਂ ਭੁੱਲਾ ਨਾ, ਕਿਉਂਕਿ ਉਦੋਂ ਅਸੀਂ ਵੀ ਕਹਿ ਲਓ ਕਿ ਤੁਹਾਡੇ ਵਾਂਗੂ ਜਵਾਨ ਹੁੰਦੇ ਸੀ, 98-99 ਦੀ ਲਾ ਲਓ। ਚਲੋ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਇਹਨਾਂ ਨੂੰ ਪਹਿਲੀ ਵਾਰੀ ਲਾਇਆ ਗਿਆ ਸੀ ਕਾਰਜਕਾਰੀ ਜਥੇਦਾਰ। ਇੱਥੋਂ ਸ਼ੁਰੂ ਹੁੰਦਾ ਕਾਰਜਕਾਰੀ ਜਥੇਦਾਰੀ ਦਾ ਸਫ਼ਰ। ਠੀਕ ਹੈ ਜੀ। ਉਸ ਤੋਂ ਬਾਅਦ ਕੀ ਆ ਕਿ ਇਹਨਾਂ ਨੂੰ ਲਾ ਦਿੱਤਾ ਗਿਆ, ਬੜਾ ਰੌਲਾ ਪਿਆ, ਬਹੁਤ ਰੌਲਾ ਪਿਆ। ਤੇ ਹੁਣ ਮੈਂ ਕਹਿੰਦਾ ਠੀਕ ਨਹੀਂ ਲੱਗਦਾ, ਪਰ ਪੰਥਕ ਪੱਤਰਕਾਰ ਜਿਹੜੇ ਸਾਡੇ ਕਹਿ ਲਓ ਉਸਤਾਦ ਲੋਕ ਸੀ, ਮੈਂ ਇੱਕ ਪੰਥਕ ਅਖਬਾਰ ਦੇ ਵਿੱਚ ਕੰਮ ਕਰਦਾ ਰਿਹਾ ਲੰਮਾ ਸਮਾਂ, ਮੇਰੀ ਸ਼ੁਰੂਆਤ ਉੱਥੋਂ ਹੋਈ ਹੈ ਜੀ। ਤੇ ਉਹ ਕਹਿੰਦੇ ਹੁੰਦੇ ਸੀ ਕਿ ਇੱਥੇ ਇਹ ਕਹਾਵਤ ਬਣ ਗਈ ਕਿ ਲਿਆਂਦਾ ਹਾਥੀ ਤੇ ਜਾਂਦਾ ਤੇ ਭੇਜਿਆ ਕਿਸੇ ਹੋਰ ਜਾਨਵਰ ਤੇ ਜਾਂਦਾ ਹੈ ਜਥੇਦਾਰ। ਯਾਨੀ ਲਿਆਂਦਾ ਸ਼ਾਨੋ ਸ਼ੌਕਤ ਨਾਲ ਜਾਂਦਾ ਤੇ ਕੱਢਿਆ ਫਿਰ ਮੁੜ ਕੇ ਜਲੂਸ ਨਾਲ ਹੈ, ਜਿਵੇਂ ਆਪਾਂ ਕਹਿੰਦੇ ਫਲਾਣੇ ਦਾ ਜਲੂਸ ਨਿਕਲ ਗਿਆ। ਚਲੋ ਉਸ ਤੋਂ ਬਾਅਦ ਜਦੋਂ ਇਹ ਚੀਜ਼ਾਂ ਚੱਲੀਆਂ ਤੇ ਲਗਭਗ 2000 ਜਾਂ 2001 ਦੇ ਆਸ-ਪਾਸ ਸ਼ਾਇਦ ਇਹਨਾਂ ਦੀ ਧਰਮ ਪ੍ਰਚਾਰ ਕਮੇਟੀ ਸੀ ਜਾਂ ਕੁਛ, ਮਤਲਬ ਕਿ ਇਹਨਾਂ ਦਾ ਕੋਈ ਸੀ ਇਸ ਤਰ੍ਹਾਂ ਦਾ, ਉਹਨਾਂ ਨੇ ਇੱਕ ਪ੍ਰਪੋਜ਼ਲ ਦਿੱਤਾ ਸੀਗਾ ਕਿ ਜੋ ਜਥੇਦਾਰ ਸਹਿਬਾਨ ਦੀਆਂ ਨਿਯੁਕਤੀਆਂ ਨੇ ਤਾਂ ਉਹਨਾਂ ਨਿਯੁਕਤੀਆਂ ਦੇ ਨਿਯਮ ਹੋਣੇ ਚਾਹੀਦੇ ਆ। ਮਤਲਬ ਜਥੇਦਾਰਾਂ ਦੀ ਨਿਯੁਕਤੀ ਉਹ ਤਾਂ ਹੈ ਹੀ ਆ, ਨਿਯਮਾਂ ਦੇ ਤਹਿਤ ਹੋਵੇ। ਉਹਨਾਂ ਦੀ ਸੇਵਾ ਮੁਕਤੀ ਜਿਹੜੀ ਹੈ ਨਾ, ਉਹ ਵੀ ਨਿਯਮਾਂ ਦੇ ਤਹਿਤ ਹੋਵੇ। ਮਤਲਬ ਕਿ ਇਹ ਨਹੀਂ ਹੈ ਕਿ ਤੁਸੀਂ ਕਿਸੇ ਨੂੰ ਆਪਣੇ ਸਿਆਸੀ ਮੁਫਾਦ ਵਾਸਤੇ ਵਰਤੋ, ਜੇ ਉਹ ਬੰਦਾ ਆਪਣੇ ਸਿਧਾਂਤ ਮੁਤਾਬਕ ਸਹੀ ਚੱਲਦਾ ਤੇ ਉਸਨੂੰ ਤੁਸੀਂ ਇਦਾਂ ਉਦਾਂ ਕਰਦੇ ਹੋ। ਠੀਕ ਹੈ ਜੀ। ਇਹ ਪ੍ਰਪੋਜ਼ਲ ਸੀ ਜਿਸ ਨੂੰ ਫਿਰ ਸ਼ਾਇਦ ਜਨਰਲ ਹਾਊਸ ਨੇ ਨਕਾਰ ਦਿੱਤਾ, ਕਦੇ ਪ੍ਰਵਾਨ ਨਹੀਂ ਕੀਤਾ ਜੀ। ਠੀਕ ਹੈ। ਇਹ ਮਤਲਬ ਕਿ ਤੁਹਾਨੂੰ ਮੈਂ ਇੱਕ ਨਾ ਪੰਛੀ ਝਾਤ ਜੀ ਦਿੱਤੀ ਆ। ਹੋ ਸਕਦਾ ਕੋਈ ਸੰਨ ਦਾ ਇੱਧਰ ਉੱਧਰ ਫਰਕ ਪੈ ਜਾਵੇ ਜਾਂ ਕਿਸੇ ਨਾਮ ਦਾ ਫਰਕ ਪੈ ਜਾਵੇ, ਕੋਈ ਇਹਨਾਂ ਦੀ ਬੋਡੀ ਹੈ ਜਿਹੜੀ, ਪਰ ਇਹ ਮੈਂ ਤੁਹਾਨੂੰ ਇੱਕ ਕਹਿ ਲਓ ਕਿ ਓਵਰਵਿਊ ਦਿੱਤਾ ਹੈ ਬੈਕਗ੍ਰਾਉਂਡ ਦਾ ਕਿ ਇੱਥੋਂ ਇਹ ਗੱਲ ਤੁਰੀ ਸੀ। ਤੇ ਹਿਸਾਬ ਲਾ ਲਓ ਚਰਚਾ ਚੱਲਦੀ ਨੂੰ ਅੱਜ ਲਗਭਗ 20-25 ਸਾਲ ਹੋ ਗਏ। ਹੁਣ ਹੋਇਆ ਕਿ ਗਿਆਨੀ ਹਰਪ੍ਰੀਤ ਸਿੰਘ ਤੋਂ ਬਾਅਦ ਗਿਆਨੀ ਰਘਵੀਰ ਸਿੰਘ ਤੇ ਫਿਰ ਜਿਹੜੇ ਕਾਰਜਕਾਰੀ ਜਥੇਦਾਰ ਆ ਗਿਆਨੀ ਕੁਲਦੀਪ ਸਿੰਘ ਗੜਗੱਚ ਜੀ, ਇਹਨਾਂ ਦੀ ਨਿਯੁਕਤੀ ਜਾਂ ਇਹਨਾਂ ਦੀ ਜਿਹੜੀ ਮੈਂ ਜੋ ਨਾਮ ਲਏ ਨੇ ਸੇਵਾ ਮੁਕਤੀ ਜਿਵੇਂ ਵਿਵਾਦਾਂ 'ਚ ਕਰੀ ਤੇ ਉਹ ਗੱਲ ਫਿਰ ਤੁਰ ਪਈ। ਹੁਣ ਐਤਕੀ ਕੀ ਕੀਤਾ ਕਿ SGPC ਨੇ ਆਖਿਆ ਕਿ ਠੀਕ ਆ, ਨਿਯਮ ਬਣਾ ਲਏ ਜਾਣਗੇ। ਮਤਲਬ ਇਹ ਆ ਕਿ 2027 ਤੋਂ ਪਹਿਲਾਂ ਸ਼ਾਇਦ ਅਕਾਲੀ ਦਲ ਦੀ ਵੀ ਰਣਨੀਤੀ ਇਹ ਰਹੇਗੀ ਕਿ ਜਥੇਦਾਰਾਂ ਦੀ ਨਿਯੁਕਤੀ ਲਈ ਇੱਕ ਵਧੀਆ ਪ੍ਰਬੰਧ ਕਰ ਦਿੱਤਾ ਜਾਵੇ, ਨਿਯਮ ਬਣਾ ਕੇ, ਤਾਂ ਕਿ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਉਹਨਾਂ ਨੂੰ ਕੋਈ ਐਤਰਾਜ਼ ਨਾ ਰਹੇ ਜਥੇਦਾਰਾਂ ਦੀ ਨਿਯੁਕਤੀ ਸੰਬੰਧੀ। ਠੀਕ ਹੈ ਜੀ। ਤੇ ਜੋ ਪਿੱਛੇ ਹੋ ਗਿਆ ਸੋ ਹੋ ਗਿਆ, ਤੇ ਅਗਾਂਹ ਵਾਸਤੇ ਨਿਯਮਾਂ ਦੇ ਤਹਿਤ ਜਥੇਦਾਰ ਜਿਹੜੇ ਲਾਏ ਜਾਣ। ਹੁਣ ਉਹਦੇ ਵਾਸਤੇ ਤੁਹਾਨੂੰ ਕੋਈ ਨਿਯਮ ਤੇ ਬਣਾਉਣਾ ਪਏਗਾ ਨਾ ਵੀ ਕੀ ਹੋਵੇ ਨਿਯਮ।
ਤਾਂ ਉਹਦੇ ਵਾਸਤੇ ਇਹਨਾਂ ਨੇ 34 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਹਦੇ ਵਿੱਚ ਯਾਨੀ ਜੇ ਆਪਾਂ ਦੇਖੀਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਇਹਨਾਂ ਦਾ ਇੱਕ ਨੁਮਾਇੰਦਾ, ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ, ਅਕਾਲੀ ਦਲ ਦਾ ਇੱਕ ਨੁਮਾਇੰਦਾ, ਬਾਬਾ ਹਰਨਾਮ ਸਿੰਘ ਧੁਮਾ ਆ ਗਏ ਦਮਦਮੀ ਟਕਸਾਲ ਵਾਲੇ, ਤੇ ਸੰਤ ਸਮਾਜ ਦੇ ਪ੍ਰੈਜ਼ੀਡੈਂਟ ਵੀ ਆ ਗਏ, ਬਾਬਾ ਨਿਹਾਲ ਸਿੰਘ ਜੀ ਆ ਗਏ ਹਰੀਆਂ ਵੇਲਾਂ ਵਾਲੇ, ਠੀਕ ਹੈ ਜੀ, ਪ੍ਰਧਾਨ ਉਹ ਤਰਨਾ ਦਲ ਹਰੀਆਂ ਵੇਲਾਂ, ਬਾਬਾ ਬਲਬੀਰ ਸਿੰਘ ਆ ਗਏ 96 ਕਰੋੜੀ, ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਬਾਬਾ ਅਵਤਾਰ ਸਿੰਘ ਆ ਗਏ, ਇਹਨਾਂ ਨੂੰ ਵਿਧੀ ਚੰਦੀਏ ਵੀ ਕਹਿ ਦਿੰਦੇ ਆ ਜੀ, ਸ਼ਾਇਦ ਤੁਸੀਂ ਜਾਣਦੇ ਹੋਗੇ, ਸੁਰ ਸਿੰਘ ਵਾਲੇ ਜੀ। ਇਹ ਸਾਰੇ ਮਤਲਬ ਕਿ ਇਹਨਾਂ ਨੇ ਸ਼ਾਮਲ ਕੀਤੇ ਆ, ਠੀਕ ਹੈ ਜੀ। ਇਸ ਤੋਂ ਇਲਾਵਾ ਜਿਵੇਂ ਆਪਾਂ ਦੇਖੀਏ ਪਦਮ ਸ਼੍ਰੀ ਬਾਬਾ ਸੇਵਾ ਸਿੰਘ ਜੀ, ਕਾਰ ਸੇਵਾ ਖਡੂਰ ਸਾਹਿਬ ਵਾਲੇ, ਬਾਬਾ ਕਸ਼ਮੀਰ ਸਿੰਘ ਪ੍ਰਧਾਨ ਜਿਹੜੇ ਆ ਉਹ ਭੂਰੀ ਵਾਲੇ ਕਹਿ ਦਿੰਦੇ ਆ, ਸੰਪਰਦਾ ਕਾਰ ਸੇਵਾ ਭੂਰੀ, ਫਿਰ ਬਾਬਾ ਤੇਜਾ ਸਿੰਘ ਆ ਗਏ ਨਿਰਮਲੇ ਸੰਪਰਦਾ ਚੋਂ, ਮਹੰਤ ਰਮਿੰਦਰ ਦਾਸ ਆ ਗਏ ਉਦਾਸੀਆਂ ਚੋਂ, ਮਹੰਤ ਪ੍ਰਿਤਪਾਲ ਮਿੱਠਾ ਟਵਾਣਾ ਸੇਵਾਪੰਥੀ ਆ ਗਏ, ਫਿਰ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਵਾਲੇ ਆ ਗਏ, ਠੀਕ ਹੈ ਜੀ। ਇਸ ਤਰ੍ਹਾਂ ਅੱਗੇ ਜੇ ਤੁਸੀਂ ਵੇਖੋਗੇ ਇਹ ਚੀਫ ਖਾਲਸਾ ਦੀਵਾਨ ਵਾਲਿਆਂ ਚੋਂ ਆ ਗਏ, ਸੌਰੀ, ਤੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਦੇ ਮੈਂਬਰ ਵੀ। ਤਾਂ ਇਸ ਤਰ੍ਹਾਂ ਮਤਲਬ ਜਿਹੜੇ ਨਾ ਕੁੱਲ ਮਿਲਾ ਕੇ ਕੁਛ ਕਥਾਵਾਚਕ ਆ ਗਏ ਇਹਦੇ 'ਚ, ਜਿਵੇਂ ਗਿਆਨੀ ਪਿੰਦਰਪਾਲ ਸਿੰਘ ਜੀ ਆ, ਜਾਂ ਕੁਛ ਹੋਰ ਜਿਹੜੇ ਇਸ ਤਰ੍ਹਾਂ ਦੇ ਬੁੱਧੀਜੀਵੀ ਹੈ। ਮੈਂ ਕੋਸ਼ਿਸ਼ ਕੀਤੀ ਹੈ ਕਿ ਮੇਨ ਮੈਂ ਨਾਮ ਲੈ ਦੇਵਾਂ। ਤਾਂ ਕਹਿਣ ਦਾ ਮਤਲਬ ਕਿ ਇੱਕ ਇਸ ਤਰ੍ਹਾਂ ਦੀ ਕਮੇਟੀ ਜਿਹੜੀ ਹੈ ਉਹ ਬਣਾ ਦਿੱਤੀ ਗਈ ਹੈ। ਤਾਂ ਮੈਂ ਸਮਝਦਾ ਕਿ ਇਹ ਚਲੋ ਦੇਰ ਆਏ ਦਰੁਸਤ ਆਏ, ਮੈਂ ਜਿਵੇਂ ਤੁਹਾਨੂੰ ਕਿਹਾ ਕਿ 25 ਸਾਲ ਲੱਗ ਗਏ ਇਸ ਚੀਜ਼ ਨੂੰ ਸ਼ੁਰੂ ਹੁੰਦਿਆਂ। ਹੁਣ ਠੀਕ ਹੈ, ਚਲੋ ਕੁਝ ਵੀ ਜ਼ਰੂਰਤਾਂ ਨਹੀਂ, ਜੇ ਹੋ ਜਾਂਦਾ ਹੈ ਤਾਂ, ਕਿਉਂਕਿ ਦੇਖੋ ਜਦੋਂ ਇੱਕ ਸੰਸਥਾ ਦੀ ਬਹੁਤ ਸੋਭਾ ਹੋਵੇ ਜੀ, ਬਹੁਤ ਉਹਦਾ ਵਕਾਰ ਵੱਡਾ ਹੋਵੇ, ਫਿਰ ਵਾਰ-ਵਾਰ ਕਿਸੇ ਫੈਸਲੇ ਨੂੰ ਮੰਨ ਲਓ, ਕਿਸੇ ਤੇ ਅੱਧੇ ਵੰਡੇ ਜਾਓ, ਕੋਈ ਜਥੇਦਾਰ ਕਿਸੇ ਨੂੰ ਮੰਨੇ, ਕੋਈ ਕਿਸੇ ਨੂੰ ਮੰਨੇ, ਇਹ ਚੀਜ਼ਾਂ ਠੀਕ ਨਹੀਂ ਹੈ। ਇਹ ਚੀਜ਼ਾਂ ਠੀਕ ਕਰਨ ਦੀ ਲੋੜ ਸੀ, ਠੀਕ ਕਰਨ ਵਾਸਤੇ ਪਹਿਲ ਕਦਮੀ ਚੱਲ ਪਈ ਆ, ਸਵਾਗਤ ਕਰਦੇ ਆ, ਅੱਗੇ ਦੇਖਦੇ ਆ ਗੁਰਪ੍ਰੀਤ ਜੀ ਕੀ ਬਣਦਾ ਹੈ। ਜਿਵੇਂ ਤੁਸੀਂ ਕਹਿੰਦੇ ਨੇ, ਵੇਖਦੇ ਆ ਜੀ ਬਣਦਾ ਕੀ ਹੈ। ਜੀ ਉਹੀ ਗੱਲ ਹੈ। ਸੋ ਅੱਗੇ ਚੱਲੀਏ, ਤੇ ਆਸ਼ੂ ਤੇ ਬੈਂਸ ਵਿਚਾਲੇ ਸ਼ਬਦੀ ਜੰਗ ਹੋਈ ਆ ਕਹਿੰਦੇ। ਦੇਖੋ ਇਹਨਾਂ ਦਾ ਚੱਲਦਾ ਹੀ ਰਹਿਣਾ ਕੰਮ। ਦਰਅਸਲ ਕੀ ਆ ਕਿ ਇਹ ਗੱਲ ਆਸ਼ੂ ਵੀ ਜਾਣਦਾ ਹੈ ਤੇ ਇਹ ਗੱਲ ਬੈਂਸ ਵੀ ਜਾਣਦਾ ਹੈ ਕਿ ਬਈ ਇੱਕ ਮਿਆਨ 'ਚ ਦੋ ਤਲਵਾਰਾਂ। ਲਾਭ ਹੀਰੇ ਨੇ ਗਾਇਆ ਸੀ ਨਾ, ਮਤਲਬ ਕਿ ਹੈ ਤੇ ਗੱਲ ਗਾਣਾ ਹੁੰਦਾ ਸੀ, ਘਰ ਵਾਲੀ ਕੋਲ ਜਾਏਗਾ ਮਹਿਬੂਬਾ ਰੁੱਸੇਗੀ, ਮਹਿਬੂਬਾ ਕੋਲ ਆਏਗਾ ਤੇ ਤੇਰੀ ਇੱਜ਼ਤ ਘੁੱਸੇਗੀ। ਉਹ ਏਦਾਂ ਹੀ ਹੈ ਵੀ ਇੱਕ ਮਿਆਨ 'ਚ ਦੋ ਤਲਵਾਰਾਂ ਦੇ ਦੱਸ ਕਿੱਦਾਂ ਰੱਖੇਗਾ, ਤਾਂ ਚੋਰੀ ਚੋਰੀ ਵੇ ਕਿੰਨਾ ਚਿਰ ਲਸਤਾ ਚੱਕੇਗਾ। ਇਹ ਗਾਣੇ ਕਿਸੇ ਟਾਈਮ ਦੇ ਇਦਾਂ ਦੇ ਵੀ ਹੁੰਦੇ ਸੀਗੇ ਜੀ। ਤਾਂ ਉਹ ਗੱਲ ਹੈ ਕਿ ਇੱਕ ਮਿਆਨ 'ਚ ਦੋ ਤਲਵਾਰਾਂ ਕਿੱਦਾਂ ਰੱਖੇਗਾ। ਹੁਣ ਇਹ ਦੋ ਤਲਵਾਰਾਂ ਨੇ ਸਾਹਿਬ ਤੇ ਬੜੀਆਂ ਤਿੱਖੀਆਂ ਨੇ। ਅੱਛਾ, ਹਾਰ ਤੋਂ ਬਾਅਦ ਬੈਂਸ ਨੇ ਕਿਹਾ ਕਿ ਇਹ ਹੰਕਾਰ ਦੀ ਹਾਰ ਆ, ਵੀ ਅਸੀਂ ਤੇ ਗਏ ਸੀ, ਇਹਨੇ ਟੈਲੀਫੋਨ ਤੱਕ ਨਾ ਕੀਤਾ। ਤੇ ਉਹਨੇ ਆਖਿਆ ਵੀ ਬੈਂਸ ਜੋ ਮਰਜ਼ੀ ਕਹੀ ਜਾਵੇ, ਮੈਂ ਉਹਦੀ ਗੱਲ ਦਾ ਕੀ ਜਵਾਬ ਦੇਣਾ, ਅਸੀਂ ਤੁਹਾਨੂੰ ਅੱਜ ਤੱਕ ਕਾਂਗਰਸ ਹੀ ਨਹੀਂ ਮੰਨਿਆ। ਇਹ ਬੜੀ ਵੱਡੀ ਬੇਇੱਜ਼ਤੀ ਸੀ ਬੈਂਸ ਦੀ। ਅੱਛਾ, ਅੰਕੜਿਆਂ ਦੇ ਨਾਲ ਮੈਂ ਤੁਹਾਨੂੰ ਦੱਸ ਦਿੱਤਾ ਸੀਗਾ ਕਿ ਬੈਂਸ ਦਾ ਵੀ ਕੁਛ ਨਾ ਕੁਛ ਫਾਇਦਾ ਹੋ ਸਕਦਾ ਸੀ, ਪਰ ਦੋਵਾਂ ਦੀ ਕਿਤੇ ਨਾ ਕਿਤੇ ਹਾਮੀ। ਹੁਣ ਇਹਨਾਂ ਦੀ ਇਹ ਕਹਿ ਲਓ ਕਿ ਇਸ ਤਰ੍ਹਾਂ ਦੀ ਚੱਲ ਪਈ ਹੈ ਧੜੇਬੰਦੀ ਕਿ ਆਸ਼ੂ ਪ੍ਰਗਟ ਸਿੰਘ ਕਿੱਕੀ ਢਿੱਲੋਂ ਤੇ ਅਸਤੀਫਾ ਦੇ ਕੇ ਆ। ਹੁਣ ਆਪਸ ਦੇ ਵਿੱਚ ਵੀ ਇਹਨਾਂ ਦਾ ਖਿੰਡਾ ਤਗੜਾ ਹੈ ਜੀ, ਤਗੜਾ ਖਿੰਡਾ। ਅੱਜ ਫੇਰ ਬੈਂਸ ਨੇ ਜਿਹੜਾ ਉਹ ਮੋੜਵਾ ਜਵਾਬ ਦਿੱਤਾ, ਯਾਨੀ ਭਾਰਤ ਭੂਸ਼ਣ ਆਸ਼ੂ ਇੰਨਾ ਗਰਮ ਹੋਇਆ ਪਿਆ ਕਿ ਉਹ ਕਹਿੰਦਾ ਕਿ ਮੇਰਾ ਵਿਆਹ ਰੱਖਿਆ ਸੀ ਮੈਂ, ਜਿਹੜਾ ਇਹਨਾਂ ਨੂੰ ਨਿਉਂਦਾ ਦਿੰਦਾ। ਦੇਖੋ ਇਦਾਂ ਦੀਆਂ ਗੱਲਾਂ ਜਦੋਂ ਚੱਲ ਪੈਂਦੀਆਂ, ਤੇ ਗੱਲ ਇਹ ਆ ਕਿ ਬੈਂਸ ਨੇ ਅੱਜ ਆਸ਼ੂ ਨੂੰ ਚੈਲੰਜ ਦੇ ਦਿੱਤਾ ਕਿ ਜੇ ਤੇਰੇ 'ਚ ਹਿੰਮਤ ਆ
ਤੇ ਆਜ਼ਾਦ ਚੋਣ ਜਿੱਤ ਕੇ ਦਿਖਾ, ਜੇ ਤੂੰ ਮਤਲਬ ਕਿ ਮੰਨਦਾ ਹੈ ਤਾਂ। ਫਿਰ ਉਹ ਕਹਿੰਦੇ ਕਿ ਉਪ ਇਲੈਕਸ਼ਨ ਦੇ ਵਿੱਚ ਯਾਨੀ ਜ਼ਿਮਨੀ ਚੋਣ ਦੇ ਵਿੱਚ ਕਾਂਗਰਸ ਨਹੀਂ ਹੰਕਾਰ ਆ ਰਿਹਾ, ਤਾਂ ਮਤਲਬ ਕਿ ਸਿੱਧੀ ਸ਼ਬਦੀ ਜੰਗ ਹੈ ਇਹ। ਅਸਲ ਦੇ ਵਿੱਚ ਤੁਹਾਨੂੰ ਪਤਾ ਹੈ ਆਸ਼ੂ ਵਰਸਜ ਵੜਿੰਗ ਉਹ ਗੇਮ ਹੈ, ਉਹੀ ਚੱਲ ਰਿਹਾ ਜੀ। ਇਹਦੇ ਚ ਇਹੋ ਆ ਕਿ ਆਸ਼ੂ ਜੇ ਲਾਂਭੇ ਹੋ ਜਾਂਦਾ, ਫਰਜ਼ ਕਰੋ, ਠੀਕ ਹੈ ਨਾ ਜੀ, ਉਹ ਕਿਸੇ ਹੋਰ ਦਲ 'ਚ ਚਲੇ ਜਾਂਦਾ ਤੇ ਬਹਿਸ ਵਾਸਤੇ ਉਹ ਚੀਜ਼ ਬੜੀ ਫਾਇਦੇਮੰਦ ਆ। ਤੇ ਜਿੰਨਾ ਚਿਰ ਬਹਿਸ ਆ ਉਹਨਾਂ ਚਿਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਰਾਜਾ ਵੜਿੰਗ ਨੇ ਇੱਕ ਪੱਕਾ ਫਾਨਾ ਜੋੜਿਆ ਹੋਇਆ ਉੱਥੇ ਵਿੱਚ ਠੋਕਿਆ ਹੋਇਆ। ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਹੁਣ ਅੱਗੇ ਜਾ ਕੇ ਪਤਾ ਨਹੀਂ ਕਿਹੜੀ ਦਿਸ਼ਾ ਅਖਤਿਆਰ ਕਰਨਗੀਆਂ, ਪਰ ਮੈਨੂੰ ਲੱਗਦਾ ਕਲੇਸ਼ ਘਟਣ ਦਾ ਨਾਮ ਨਹੀਂ ਲਏਗਾ ਛੇਤੀ। ਇਹ ਤੁਹਾਨੂੰ ਮੈਂ ਪਹਿਲਾਂ ਵੀ ਦੱਸਦਾ ਸੀਗਾ ਗੁਰਪ੍ਰੀਤ ਜੀ, ਇਹ ਜਿੱਤਣ ਚਾਹੇ ਹਾਰਨ, ਇਹਨਾਂ ਦਾ ਇਹ ਖਲਾਰਾ ਇੱਕ ਵਾਰੀ ਪੈਣਾ ਹੀ ਸੀਗਾ। ਜੀ। ਸੋ ਜੇਕਰ ਆਪਾਂ ਅਗਲੀ ਖਬਰ ਦਾ ਰੁਖ ਕਰੀਏ ਤਾਂ ਉਧਰ ਕੁੱਤੇ ਦੀ ਰੇਸ ਦੇ ਮਾਮਲੇ 'ਚ ਜਿਹੜੀ ਤੁਸੀਂ ਕੱਲ ਵੀ ਸ਼ਾਇਦ ਚਾਨਣਾ ਪਾਇਆ ਸੀ, ਕਤਲ ਹੋਇਆ ਸੀ ਤੇ ਉਸ ਦੇ ਮਾਮਲੇ 'ਚ ਹੁਣ ਗ੍ਰਿਫਤਾਰੀ ਵੀ ਹੋ ਗਈ ਹੈ ਜੀ। ਹਾਂਜੀ, ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ, ਪਰ ਪੁਲਿਸ ਨੇ ਕਿਤੇ ਵੀ ਇਲੀਗਲ ਡੌਗ ਫਾਈਟ ਦਾ ਜ਼ਿਕਰ ਨਹੀਂ ਕੀਤਾ। ਇਹਨਾਂ ਨੇ ਪੁਸ਼ਟੀ ਇਹ ਕੀਤੀ ਹੈ ਕਿ ਇਹਨਾਂ ਦਾ ਝਗੜਾ ਹੋਇਆ ਸੀਗਾ ਜੀ ਕੁੱਤਿਆਂ ਦੀ ਰੇਸ ਤੋਂ। ਉਸ ਤੋਂ ਬਾਅਦ ਕਿਉਂਕਿ ਇਹ ਇੱਕੋ ਗਰੁੱਪ ਦੇ ਵਿੱਚ ਸੀ, ਉਹ ਗੱਲਾਂ ਤੇ ਤਕਰੀਬਨ ਉਹੀ ਜੋ ਆਪਾਂ ਤੁਹਾਨੂੰ ਦੱਸੀਆਂ ਸਨ ਕਿ ਗਰੁੱਪ ਦੇ ਵਿੱਚੋਂ ਇੱਕ ਨੂੰ ਰਿਮੂਵ ਕਰ ਦਿੱਤਾ ਤੇ ਇਸੇ ਕਰਕੇ ਫਿਰ ਲੜਦੇ ਲੜਦੇ ਮਾਨਸਾ ਕੈਂਚੀਆਂ ਤੱਕ ਆ ਪਹੁੰਚੇ ਤੇ ਫਿਰ ਇੱਕ ਧਿਰ ਨੇ ਉਹ ਸਤਨਾਮ ਸਿੰਘ ਚੁੱਘਿਆਂ ਵਾਲਾ ਜਿਹੜਾ ਸੀਗਾ ਉਹ ਮਾਰ ਦਿੱਤਾ। ਤਾਂ ਦੇਖੋ ਗੱਲ ਪਤਾ ਨਹੀਂ ਕਿਉਂ ਪੁਲਿਸ ਇਸ ਨੂੰ ਲੁਕਾ ਰਹੀ, ਸ਼ਾਇਦ ਉਹਨਾਂ ਦੀ ਵੀ ਨਾਕਾਮੀ ਹੈ, ਕਿਉਂਕਿ ਜੇ ਉਹ ਇਸ ਚੀਜ਼ ਨੂੰ ਉਜਾਗਰ ਕਰਦੇ ਆ ਤਾਂ ਫਿਰ ਉਹਨਾਂ ਨੂੰ ਵੀ ਸਵਾਲ ਹੋਣਗੇ ਕਿ ਤੁਹਾਡੇ ਇਲਾਕੇ ਦੇ ਵਿੱਚ ਕੁੱਤਾ ਫਾਈਟ ਕਿਵੇਂ ਹੋ ਰਹੀ ਸੀਗੀ। ਸੋ ਇਸ ਕਰਕੇ ਉਹ ਇਸ ਤੱਥ ਨੂੰ ਲੁਕਾ ਰਹੇ ਆ। ਪਰ ਮੇਰੀ ਜਿੰਨੀ ਕੁ ਜਾਣਕਾਰੀ ਆ ਮਾਮਲਾ ਇੱਥੋਂ ਹੀ ਵਿਗੜਿਆ, ਪਰ ਜੋ ਵੀ ਆ ਮੰਦਭਾਗਾ, ਜੋ ਵੀ ਹੈ ਬਹੁਤ ਮਾੜਾ ਹੈ। ਨੌਜਵਾਨ ਜਿਹੜਾ ਸੀਗਾ ਅੱਛਾ ਵਾਲੀਬਾਲ ਦਾ ਵੀ ਖਿਡਾਰੀ ਸੀ, ਅੱਛਾ ਇਨਸਾਨ ਸੀਗਾ, ਉਹਦਾ ਮਰਨਾ ਜਿਹੜਾ ਮੰਦਭਾਗਾ ਜੀ। ਜੀ। ਸੋ ਇੱਕ ਅਫਵਾਹ ਫੈਲਾਈ ਜਾ ਰਹੀ ਸੀ ਕਿ 2 ਵੀਲਰ ਟੋਲ ਟੈਕਸ ਲੱਗੂਗਾ 2 ਵੀਲਰਾਂ ਦੇ ਉੱਪਰ ਵੀ, ਇਹ ਜਾਣਕਾਰੀ ਆ ਰਹੀ ਸੀ। ਉਸ ਤੋਂ ਬਾਅਦ ਨਿਤਨ ਗਡਕਰੀ ਉਹਨਾਂ ਨੂੰ ਆਪ ਖੁਦ ਪੋਸਟ ਕਰਨਾ ਪਿਆ ਇਸ ਮਾਮਲੇ ਦੇ ਉੱਪਰ। ਇਹ ਅਫਵਾਹ ਉੜੀ ਕਿਵੇਂ ਸੀ ਤੇ ਕੀ ਸੀ ਇਹ ਸਾਰੀ ਗੱਲਬਾਤ ਜੀ? ਦੇਖੋ, ਹੋ ਸਕਦਾ ਕਿ ਨਿਤਨ ਗਡਕਰੀ ਦੇ ਕੁਝ ਵਿਰੋਧੀਆਂ ਨੇ ਅਫਵਾਹ ਉਡਾ ਦਿੱਤੀ ਹੋਵੇ, ਤੇ ਵੈਸੇ ਜਿਨ੍ਹਾਂ ਦੇ ਕੋਲ ਸਕੂਟਰ ਮੋਟਰਸਾਈਕਲ ਸੀ ਉਹ ਤੇ ਕਹਿੰਦੇ ਨੇ ਹਾਏ ਰੱਬਾ ਜਾਂ ਸਾਡੀ ਜਾਨ ਨਿਕਲ ਜੇ, ਤੇ ਜਾਂ ਫਿਰ ਇਹ ਅਫਵਾਹ ਹੋਵੇ। ਕਿਉਂਕਿ ਜੇ ਮੋਟਰਸਾਈਕਲ ਦਾ ਵੀ ਟੋਲ ਲੱਗਣ ਲੱਗ ਪਿਆ ਤੇ ਰਗੜੇ ਜਾਵਾਂਗੇ। ਟੋਲ ਤੇ ਤੁਹਾਨੂੰ ਪਤਾ ਹੀ ਅੱਗੇ ਤਸੱਲੀਆਂ ਕਰਵਾਈ ਜਾਂਦੇ ਆ। ਤਾਂ ਹੁਣ ਇਹਨਾਂ ਨੇ ਅਧਿਕਾਰਤ ਬਿਆਨ ਦਿੱਤਾ ਹੈ ਕਿ ਐਸਾ ਕੁਝ ਵੀ ਨਹੀਂ ਹੈ। ਜੋ ਇਹ ਛੋਟ ਸਕੂਟਰ ਮੋਟਰਸਾਈਕਲ ਨੂੰ ਦਿੱਤੀ ਆ, ਚਾਹੇ ਉਹ ਲੰਬੀ ਦੂਰੀ ਦੀ ਯਾਤਰਾ ਹੋਵੇ, ਚਾਹੇ ਉਹ ਨੈਸ਼ਨਲ ਹਾਈਵੇ ਦਾ ਇਸਤੇਮਾਲ ਹੋਵੇ, ਇਹਨਾਂ ਹਾਈਵੇਜ਼ ਦੇ ਇਸਤੇਮਾਲਾਂ ਉੱਤੇ ਵੀ ਟੋਲ ਟੈਕਸ ਦੀ ਛੋਟ ਜਿਹੜੀ ਮਿਲਦੀ ਆ ਉਹ ਬਰਕਰਾਰ ਰਹੇਗੀ। ਤਾਂ ਗੱਲ ਇਹ ਆ ਕਿ ਇਹ ਕਿੱਥੋਂ ਆਈ ਹੈ ਖਬਰ, ਇਹ ਤੇ ਕੁਝ ਕਹਿ ਨਹੀਂ ਸਕਦੇ, ਪਰ ਇਹਨਾਂ ਨੇ ਖੰਡਨ ਕਰ ਦਿੱਤਾ ਹੈ। ਦੇਖੋ ਗੱਲ ਇਹ ਆ ਕਿ ਅਸਲ ਦੇ ਵਿੱਚ ਸੋਸ਼ਲ ਮੀਡੀਆ ਤੇ ਕੇਂਦਰੀ ਮੰਤਰੀ ਵੱਲੋਂ 26 ਜੂਨ 2025 ਨੂੰ ਦੁਪਹਿਰੇ 2:15 ਤੇ ਟਵੀਟ ਕਰਕੇ ਜਾਣਕਾਰੀ ਦਿੱਤੀ ਜਾਂਦੀ ਆ, ਜਿਸ ਤੋਂ ਬਾਅਦ ਇਹ ਟਵੀਟ ਜਿਹੜਾ ਵਾਇਰਲ ਹੁੰਦਾ ਤੇ ਮਹਿਜ਼ ਅੱਧੇ ਘੰਟੇ ਦੇ ਅੰਦਰ ਹੀ ਇਸ ਟਵੀਟ ਨੂੰ 11,000 ਤੋਂ ਵੱਧ ਲੋਕ ਜਿਹੜੇ ਪੜ੍ਹ ਚੁੱਕੇ ਸੀਗੇ। ਤਾਂ ਗੱਲ ਇਹ ਆ ਕਿ ਅਸਲ ਦੇ ਵਿੱਚ ਖਬਰ ਕੁਝ ਮੀਡੀਆ ਅਦਾਰਿਆਂ ਨੇ ਹੀ ਦਿੱਤੀ ਸੀਗੀ, ਤਾਂ ਕਿੱਥੋਂ ਆਈ ਹੈ ਕਿੱਥੋਂ ਨਹੀਂ ਆਈ ਮਾਇਨੇ ਨਹੀਂ ਰੱਖਦਾ। ਪਰ ਇੱਕ ਚੀਜ਼ ਸਾਫ਼ ਆ ਕਿ ਨਿਤਨ ਗਡਕਰੀ ਦਾ ਤੁਹਾਨੂੰ ਪਤਾ ਹੀ ਆ, ਉਹਨਾਂ ਦਾ ਪੰਗਾ ਚੱਲਦਾ ਰਹਿੰਦਾ ਗੁਜਰਾਤ ਲੌਬੀ ਦੇ ਨਾਲ। ਹੋ ਸਕਦਾ ਕਿ ਕੁਝ ਉਧਰੋਂ ਹੋ ਗਿਆ ਹੋਵੇ, ਪਰ ਨਿਤਨ ਗਡਕਰੀ ਬਾਰੇ ਮੇਰੀ ਧਾਰਨਾ ਕੁਝ ਵੱਖਰੀ ਕਿਸਮ ਦੀ ਸੀਗੀ। ਪਰ ਜਦੋਂ ਹੁਣ ਜਾ ਕੇ NHAI ਦਾ ਕਰਜ਼ਾ ਦੇਖਦੇ ਹਾਂ, ਪ੍ਰੋਜੈਕਟਾਂ ਦਾ ਵਾਧਾ ਦੇਖਦੇ ਹਾਂ, ਮਤਲਬ ਕਿ ਕਈ ਚੀਜ਼ਾਂ ਨੇ, ਜਿਵੇਂ ਆਹ ਹੁਣ 3000 ਵਾਲਾ ਐਨੂਅਲ ਫਾਸਟੈਗ ਵਾਲਾ ਪਾਸ ਦੇਖਦੇ ਹਾਂ, ਮੈਨੂੰ ਇਹ ਚੀਜ਼ਾਂ ਲੱਗਦੀਆਂ ਕਿ ਨਿਤਨ ਗਡਕਰੀ ਨੂੰ ਜਿਸ ਪੱਧਰ ਤੇ ਅਸੀਂ ਦੇਖਦੇ ਸੀ, ਸ਼ਾਇਦ ਨਿਤਨ ਗਡਕਰੀ ਵੀ ਉਸ ਪੱਧਰ ਤੇ ਹੈ ਨਹੀਂ ਗੇ, ਜੇ ਅੰਕੜੇ ਉਂਕੜੇ ਸਾਰਾ ਕੁਝ ਤੁਸੀਂ ਦੇਖੋਗੇ ਚੈੱਕ ਕਰਕੇ ਜੀ। ਜੀ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਸੋ ਤੁਸੀਂ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਮਿੰਟੂ ਜੀ। ਧੰਨਵਾਦ ਜੀ।
ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਵੱਖ-ਵੱਖ ਖਬਰਾਂ ਤੇ ਪਾਇਆ ਚਾਨਣਾ। ਕਿਵੇਂ ਲੱਗਿਆ ਤੁਹਾਨੂੰ ਪ੍ਰੋਗਰਾਮ? ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝਾ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਧੰਨਵਾਦ। ਸਤਿ ਸ਼੍ਰੀ ਅਕਾਲ।